किट्टा दिंदा मुलाजमां नूं सेफ्टी किट्टा दिंदा मुंडा अज मरदा ना सरकारां ने देणियां ना सेफ्टी किट्टां तां सरकारां मर गईयां वा तक कितनियां हो गई? 3 एक हफ्ते 'ਚ 3 मौतां एक हफ्ते 'ਚ 3 मौतां सारे कच्चे मुलाजम ਮੁਲਾਜ਼ਮਾਂ ਦੀਆਂ ਕਿਉਂਕਿ ਕੰਮ ਹੀ ਕੱਚਾ ਮੁਲਾਜ਼ਮ ਕਰ ਰਿਹਾ। इधरले हथ एक एंबूलेंस है इन्हां दे ही साथी सहकर्मी ਦੀ ਲਾਸ਼ ਪਈ ਹੋਈ ਹੈ ਜੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਹੈ। ਕਿੱਟ ਪੂਰੀ ਟੂਲ ਕਿੱਟ ਦੇ ਅੰਦਰ 18 ਆਈਟਮਾਂ ਹੁੰਦੀਆਂ ਤੇ 18 ਵਿੱਚੋਂ 4 ਲੈ ਕੇ ਆਏ ਆ ਤੇ 4 ਲੈ ਕੇ ਆਏ ਤੇ ਉੱਥੇ ਮੌਕੇ ਦੇ ਸਾਰਿਆਂ ਸਾਹਮਣੇ ਇੰਸਪੈਕਸ਼ਨ ਹੋਣ ਲੱਗੀ ਬੰਦੇ ਨੇ ਪਾ ਕੇ ਚੈੱਕ ਕਰਾਈ ਉੱਥੇ ਖਿਲਰ ਗਈ। ਪੱਕੇ ਨੇ ਸਰਕਾਰੀ ਨੌਕਰੀਆਂ ਮੋਟੀ ਤਨਖਾਹ ਹੈ ਕਦੀ ਉਹਨਾਂ ਨੇ ਪੋਲ ਨੂੰ ਹੱਥ ਪਾਇਆ? ਕਿਸੇ ਨੇ ਨਹੀਂ ਪਾਇਆ ਸਾਰੇ ਬੰਦੇ ਗਵਾਹ ਬੈਠੇ ਆ ਕੋਈ ਕਹਿ ਦੇਵੇ ਪੱਕਾ ਚੜਦਾ ਬਲੀ ਦਾ ਬੱਕਰਾ ਉਹਨਾਂ ਉੱਤੇ ਚੜਾਉਂਦੇ ਆ ਇਹਨਾਂ ਨੂੰ ਉੱਪਰ ਚੜਾਉਂਦੇ ਕਿ ਤੂੰ ਬਲੀ ਦਾ ਬੱਕਰਾ ਉੱਤੇ ਚੜ ਮੈਂ ਥੱਲੇ ਪੌੜੀ ਫੜਾਂਗਾ ਕਿਉਂ ਕੱਚੇ ਮੁਲਾਜ਼ਮ ਦਾ ਜਿਹੜੀ ਬਲੀ ਚੜੀ ਅੱਜ ਮੈਨੇਜਮੈਂਟ ਦੇ ਹੱਥੋਂ ਵੀ ਤੇ ਭਗਵੰਤ ਮਾਨ ਦੀ ਸਰਕਾਰ ਹੱਥੋਂ ਵੀ। ਇਹ ਤਾਂ ਇਦਾਂ ਕਰਦੇ 2 ਦਿਨਾਂ ਬਾਅਦ ਇੱਕ ਮੁਰਗਾ ਝੜਕਾ ਲਿਆ। ਇਹ ਮੁਰਗੇ ਆ ਸਾਰੇ ਮੇਰਾ ਵੀਰ ਬੈਠੇ ਸਾਰੇ ਕੰਮਾਂ ਵਾਲੇ ਆ ਸਾਰਿਆਂ ਦੇ ਮਾਂ ਭੈਣ ਸਾਰਾ ਪਰਿਵਾਰ ਪਿੱਛੇ ਛੱਡ ਕੇ ਆਉਂਦੇ ਆ ਲੋਕਾਂ ਦੇ ਘਰਾਂ ਦੀ ਬੱਤੀ ਚਲਾਉਣ ਵਾਸਤੇ ਤੇ ਇਹ ਆਪ ਦਿਨ ਰਾਤ ਮਰਦੇ ਆ। ਦਿਹਾੜੀਆਂ ਕੱਟਣੀਆਂ ਤੇਰੀ ਤਨਖਾਹ ਕੱਟਣੀ ਆ ਹੁਣ 13,000 ਦੇ ਵਿੱਚੋਂ ਤਨਖਾਹ ਕਟਾ ਕੇ ਘਰੇ ਕੀ ਦੇਣਾ ਘਰਦਿਆਂ ਨੇ ਕਹਿਣਾ ਬਾਹਰ ਖਾ ਲੈ ਪੈਸੇ। ਕਿਸੇ ਕੋਈ ਨਹੀਂ ਵੜਿਆ ਭਗਵੰਤ ਮਾਨ ਵੀ ਮਰ ਗਿਆ ਅੱਜ ਤਾਂ ਉਦੋਂ ਕਹਿੰਦਾ ਸੀ ਮੈਂ ਇਹਨਾਂ ਵਾਸਤੇ ਸਰਕਾਰੀ ਕਲਮ ਮੇਰੀ ਇੱਥੇ ਪਹਿਲੀ ਵਾਰੀ ਇਹਨਾਂ ਤੋਂ ਕੋਈ ਚੱਲੂਗੀ ਕੋਈ ਹੁਣ ਇਹਦੀ ਕਲਮ ਟੁੱਟ ਗਈ ਆ। ਤੁਸੀਂ ਮੇਰੇ ਪਿੱਛੇ ਹਾਲਾਤ ਦੇਖ ਰਹੇ ਹੋ ਇਹ ਹਾਲਾਤ ਇਸ ਸਮੇਂ ਜਲੰਧਰ ਦੇ ਨੇ। ਜਲੰਧਰ ਦੇ ਵਿੱਚ ਬਿਜਲੀ ਵਿਭਾਗ 'ਚ ਕੱਚੇ ਮੁਲਾਜ਼ਮਾਂ ਵਜੋਂ ਕੰਮ ਕਰਦੇ ਨੌਜਵਾਨ ਨੇ ਜਿਹੜੇ ਇਸ ਸਮੇਂ ਸੜਕ ਤੇ ਬੈਠੇ ਹੋਏ ਨੇ। ਮੇਰੇ ਇੱਧਰਲੇ ਹੱਥ ਇੱਕ ਐਂਬੂਲੈਂਸ ਹੈ। ਇਹ ਐਂਬੂਲੈਂਸ ਕਿਉਂ ਖੜਾਈ ਗਈ ਹੈ? ਇਸ ਦੇ ਵਿੱਚ ਇੱਕ ਇਹਨਾਂ ਦੇ ਹੀ ਸਾਥੀ ਸਹਿਕਰਮੀ ਦੀ ਲਾਸ਼ ਪਈ ਹੋਈ ਹੈ ਜਿਹੜਾ ਕਿ ਸਵੇਰੇ ਇੱਕ ਕੰਪਲੇਂਟ ਨੂੰ ਠੀਕ ਕਰਨ ਗਿਆ ਸ਼ਾਰਟ ਲੱਗਣ ਕਾਰਨ ਉਹ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਹੈ ਤੇ ਉਸ ਤੋਂ ਬਾਅਦ ਹੁਣ ਇਹਨਾਂ ਦੇ ਵੱਲੋਂ ਆਪਣਾ ਰੋਹ ਜ਼ਾਹਰ ਕੀਤਾ ਜਾ ਰਿਹਾ। ਇਹਨਾਂ ਦਾ ਕਹਿਣਾ ਹੈ ਕਿ ਨਾ ਤਾਂ ਕੋਈ ਸਿਕਿਉਰਿਟੀ ਜਾਂ ਕਹਿ ਲਓ ਵੀ ਆਪਣੇ ਆਪ ਨੂੰ ਬਚਾਉਣ ਦੇ ਲਈ ਪ੍ਰੀਕਾਸ਼ਨ ਨੇ ਉਹਨਾਂ ਦਾ ਧਿਆਨ ਰੱਖਿਆ ਜਾਂਦਾ ਹੈ ਨਾ ਹੀ ਇਹਨਾਂ ਨੂੰ ਕੋਈ ਸੇਫਟੀ ਕਿੱਟਾਂ ਦਿੱਤੀਆਂ ਜਾਂਦੀਆਂ ਨੇ ਤੇ ਨਾ ਹੀ ਤਾਂ ਇਹ ਪੱਕੇ ਨੇ ਤੇ ਨਾ ਹੀ ਇਹਨਾਂ ਵੱਲ ਕੋਈ ਧਿਆਨ ਦਿੱਤਾ ਜਾਂਦਾ ਹੈ। ਨਾਲ ਦੇ ਨਾਲ ਇਹ ਗੱਲ ਕਰ ਰਹੇ ਨੇ ਕਿ ਇਹਨਾਂ ਨੂੰ ਬਹੁਤ ਘੱਟ ਤਨਖਾਹ ਮਿਲਦੀ ਹੈ। ਇਹ ਕੱਚੇ ਨੇ ਪਰ ਇਹਨਾਂ ਨੂੰ ਖੰਭਿਆਂ ਦੇ ਉੱਪਰ ਚਾੜਿਆ ਜਾਂਦਾ ਹੈ। ਜਿਹੜੇ ਪੱਕੇ ਲੋਕ ਨੇ ਉਹ ਆਰਾਮ ਦੇ ਨਾਲ ਬੈਠ ਕੇ ਆਰਾਮ ਫਰਮਾਉਂਦੇ ਨੇ। ਇੱਧਰ ਬਾਈ ਹੋਣੇ ਨੇ ਬਾਈ ਹੋਣਾ ਦੇ ਨਾਲ ਗੱਲ ਕਰਦੇ ਆ। ਪ੍ਰਧਾਨ ਸਾਹਿਬ ਇਹ ਜਿਹੜੀ ਸਾਰੀ ਘਟਨਾ ਹੈ ਇਹਦੇ ਬਾਰੇ ਜਰਾ ਦੱਸੋ ਸਾਨੂੰ ਕੀ ਹੋਇਆ ਸੀ ਕਿਉਂ ਤੁਸੀਂ ਇਸ ਸਮੇਂ ਧਰਨਾ ਲਗਾ ਕੇ ਬੈਠੇ ਹੋ? ਅਸੀਂ ਜੀ ਪਹਿਲਾਂ ਤਾਂ ਪਾਵਰਕਾਮ ਐਂਡ ਟਰਾਂਸਪੋਰਟ ਠੇਕਾ ਮੁਲਾਜ਼ਮ ਯੂਨੀਅਨ ਜਲੰਧਰ ਜ਼ੋਨ ਪ੍ਰਧਾਨ ਇੰਦਰਪ੍ਰੀਤ ਸਿੰਘ ਗੱਲ ਕਰ ਰਹੇ ਹਾਂ। ਇਹ ਜਿਹੜਾ ਅੱਜ ਧਰਨਾ ਲੱਗਾ ਇਹ ਕਹਿ ਲਓ ਕਿ ਕੱਚੇ ਮੁਲਾਜ਼ਮ ਦਾ ਜਿਹੜੀ ਬਲੀ ਚੜੀ ਅੱਜ ਮੈਨੇਜਮੈਂਟ ਦੇ ਹੱਥੋਂ ਵੀ ਤੇ ਭਗਵੰਤ ਮਾਨ ਦੀ ਸਰਕਾਰ ਹੱਥੋਂ ਵੀ। ਉਹ ਕਿਉਂ ਚੜੀ ਆ? ਇੱਕ ਤਾਂ ਇਹਨਾਂ ਨੇ ਆਂਦੇ ਸਾਰ ਲਾਰੇ ਲਾਏ ਸਾਰਿਆਂ ਨੂੰ ਲਾਏ ਕਿ ਅਸੀਂ ਆ ਵੀ ਦੇਵਾਂਗੇ ਆ ਵੀ ਦੇਵਾਂਗੇ ਆ ਵੀ ਦੇਵਾਂਗੇ। ਪਹਿਲਾਂ ਇਹਨਾਂ ਬਾਰੇ ਦੱਸ ਦਿਓ ਜਿਹੜੇ ਬਾਈ ਹੋਣਾ ਦੀ ਇਸ ਸਮੇਂ ਮੌਤ ਹੋ ਗਈ ਹੈ ਉਹਨਾਂ ਬਾਰੇ ਜ਼ਰਾ ਦੱਸ ਦਿਓ ਵੀ ਕੌਣ ਸੀ ਕੀ ਕਰਨ ਗਏ ਸੀ ਕਿਵੇਂ ਮੌਤ ਹੋਈ? ਇਹ ਮਕਸੂਦਾਂ ਦੇ ਵਿੱਚ ਕੰਮ ਕਰਦੇ ਆ ਸਾਥੀ ਸਾਡਾ ਭਰਾ ਹੀ ਆ। ਠੀਕ ਆ ਇਹ ਟਰਾਂਸਫਾਰਮ ਤੇ ਫਾਲਟ ਕਲੀਅਰ ਕਰਨ ਲਈ ਚੜੇ ਸੀਗੇ ਤੇ ਫਾਲਟ ਕਲੀਅਰ ਕਰਦੇ ਕਰਦੇ ਉੱਪਰੋਂ ਬੈਕ ਆਈ ਆ। ਠੀਕ ਆ ਜਾਂ ਕਰੰਟ ਲੱਗਾ ਜਿਹੜੀ ਉੱਪਰਲੀ ਮੇਨ ਲਾਈਨ ਹੁੰਦੀ ਕਹ ਲਓ ਆਪਾਂ ਡਿਸਕਨੈਕਟ ਤਾਂ ਕਰ ਲੈਂਦੇ ਆ ਜਿਹੜੀ ਉਹ ਉੱਪਰਲੀ ਲਾਈਨ ਉਹ ਚੱਲਦੀ ਸੀਗੀ ਕਹਿ ਲਓ ਕਿ 11,000 ਵੋਲਟੇਜ ਜਿਹੜੀ ਚਾਹੇ ਲਾਈਨ ਉਹ ਚੱਲਦੀ ਸੀਗੀ। ਠੀਕ ਆ ਜਦ ਕਿ ਇਹਨਾਂ ਦੇ ਜਿਹੜਾ ਮੈਨੇਜਮੈਂਟ ਦੇ ਅਧਿਕਾਰੀ ਆ ਐਸਸੀ ਸਾਹਿਬ ਆ ਉਹਨਾਂ ਨੇ 25 ਤਰੀਕ ਨੂੰ ਲਾਸਟ ਪਹਿਲੀ ਡੈਥ ਹੋਈ ਸੀ ਜਲੰਧਰ 'ਚ ਪਿਛਲੇ ਮਹੀਨੇ ਦੀ 25 ਤਰੀਕ ਨੂੰ। ਹੁਣ ਤੱਕ ਕਿੰਨੀਆਂ ਹੋ ਗਈਆਂ? 3 ਇੱਕ ਹਫ਼ਤੇ 'ਚ 3 ਮੌਤਾਂ। ਇੱਕ ਹਫ਼ਤੇ 'ਚ 3 ਮੌਤਾਂ ਸਾਰੇ ਕੱਚੇ ਮੁਲਾਜ਼ਮਾਂ ਦੀਆਂ ਕਿਉਂਕਿ ਕੰਮ ਹੀ ਕੱਚਾ ਮੁਲਾਜ਼ਮ ਕਰ ਰਿਹਾ। ਪਰ ਇੱਕੋ ਜ਼ਰੂਰ ਦੱਸਿਓ ਵੀ ਜਿਹੜੇ ਲਾਈਨ ਤੇ ਚੜ੍ਹਦਾ ਨੌਜਵਾਨ ਉਹ ਕੱਚੇ ਹੀ ਚੜ੍ਹਦੇ ਨੇ ਪੱਕਾ ਜਿਹੜਾ ਵੱਡੀ ਤਨਖਾਹ ਲੈਂਦਾ ਉਹ ਨਹੀਂ ਕਦੀ ਚੜ੍ਹਦਾ? ਉਹ ਨਹੀਂ ਚੜ੍ਹਦਾ ਜੀ। ਤੁਸੀਂ ਲਾਈਵ ਵੀ ਟੈਸਟ ਕਰ ਲਿਓ ਕਦੇ ਪਿੱਛੇ ਜੇ ਜਲੰਧਰ ਦੇ ਪ੍ਰੈਸ ਕਲੱਬ ਨੇ ਕੀਤਾ ਵੀ ਆ ਦੈਨਿਕ ਭਾਸਕਰ ਦੇ ਸਾਥੀਆਂ ਨੇ ਕੀਤਾ ਵੀ ਆ ਲਾਈਵ ਟੈਸਟ ਵੀ ਕੀਤਾ। ਸਰਕਾਰੀ ਬੰਦੇ ਨਹੀਂ ਚੜ੍ਹਦੇ। ਆਪਾਂ ਇਹਨਾਂ ਨੂੰ ਕਹਿ ਕੇ 3 ਸਾਲ ਹੋ ਗਏ 5 ਸਾਲ ਹੋ ਗਏ ਸਾਨੂੰ ਇਹਨਾਂ ਨੂੰ। ਮੈਂ 2019 'ਚ 2019 'ਚੋਂ ਅਸੀਂ ਜਥੇਬੰਦੀ 'ਚ ਆਏ। ਜਥੇਬੰਦੀ ਨੇ ਲੜਨਾ ਸ਼ੁਰੂ ਕੀਤਾ ਇਹਨਾਂ ਨੂੰ ਦੱਸਣਾ ਸ਼ੁਰੂ ਕੀਤਾ ਕਿ ਥੱਲੇ ਗਰਾਊਂਡ ਤੇ ਆ ਕੋ ਚੱਲ ਰਿਹਾ ਤੁਸੀਂ ਬੰਦੇ ਦਿਓ। ਇਹ ਬਾਈ ਹੁਣਾਂ ਦੀ ਫਿਰ ਉੱਥੇ ਸ਼ਾਰਟ ਲੱਗਣ ਦੇ ਨਾਲ ਸ਼ਾਰਟ ਸਰਕਟ ਨਾਲ ਮੌਤ ਹੋਈ ਹੈ। ਉਸ ਤੋਂ ਬਾਅਦ ਹੁਣ ਮੰਗ ਕੀ ਹੈ ਕਿਉਂ ਇੱਥੇ? ਮੰਗ ਸਾਡੀ ਇਹੀ ਆ ਇੱਕ ਤਾਂ ਪਰਿਵਾਰ ਨੂੰ ਨੌਕਰੀ ਦਿਓ ਜੀ ਬਣਦੀ ਆ। ਇਹ ਵੀ ਉਹੀ ਪੋਤਾ ਇੱਕ ਤਾਂ ਇੱਕ ਬਾਰਡਰ ਤੇ ਸ਼ਹੀਦ ਹੁੰਦਾ ਗੋਲੀ ਖਾ ਕੇ ਲੋਕਾਂ ਦੀ ਸੇਫਟੀ 'ਚ ਉਹ ਵੀ ਮਰਦਾ ਕਿ ਲੋਕਾਂ ਦੀ ਰਾਖੀ ਵਾਸਤੇ ਮਰਿਆ। ਇਹ ਵੀ ਮੁੰਡਾ ਲੋਕਾਂ ਦੀ ਰਾਖੀ ਵਾਸਤੇ ਮਰਿਆ। ਸ਼ਹੀਦ ਦਾ ਦਰਜਾ ਸਰਕਾਰ ਨੂੰ ਵੀ ਦੇਣਾ ਚਾਹੀਦਾ ਪਰ ਸਰਕਾਰ ਹੋਈ ਹੈ ਗੁੰਗੀ ਬੋਲੀ। ਉਹਨਾਂ ਨੂੰ ਸੱਤਾ ਦਾ ਨਸ਼ਾ ਚੜ ਗਿਆ ਭਗਵੰਤ ਮਾਨ ਨੂੰ। ਉਹਨੂੰ ਇਹ ਨਹੀਂ ਦੀਦਾ ਕਿ ਆਹ ਜਿਹੜੇ ਕੱਚੇ ਮੁਲਾਜ਼ਮ ਆ
ਇਹ ਤੇਰਾ ਪੰਜਾਬ ਚਲਾ ਰਹੇ ਆ, ਜਿਹੜੀ ਛਾਤੀ ਠੋਕ ਕੇ ਤੂੰ ਕਹਿਣਾ ਨਾ ਕਿ ਹਾਂ ਬਈ ਮੈਂ ਜੀ 24 ਘੰਟੇ ਬਿਜਲੀ ਦੇਤੀ, ਬਿਜਲੀ ਸਰਪਲਸ ਕਰਤੀ, ਕਹਿੰਦੇ ਅਸੀਂ ਤਾਂ ਮੁੰਬਈ ਨੂੰ ਵੇਚਦੇ ਆਂ। ਓਹੋ ਉਹ ਤਾਂ ਚੱਲ ਉਹ ਤਾਂ ਗੱਲ ਉਹਦੇ ਮੂੰਹੋਂ ਨਿਕਲ ਗਈ ਖਾਦੀ ਪੀਤੀ ਚ ਕਿ ਆਪਾਂ ਵੇਚ ਦਿੱਤੀ। CMD ਨੂੰ ਫੋਨ ਲਾ ਲਿਆ ਉਹਨੇ, CMD ਵੀ ਫਸ ਗਿਆ, ਕਹਿ ਬੈਠਾ ਕਿ ਹਾਂ ਵੀ ਮਹਾਰਾਜ ਇੰਨੇ 100 ਅਰਬ ਕਰੋੜ ਦੀ ਬਿਜਲੀ ਆਪਾਂ ਵੇਚ ਦਿੱਤੀ ਆ ਰਾਤੋਂ ਰਾਤ। ਪੰਜਾਬ ਦੇ ਲੋਕਾਂ ਨੂੰ ਪਤਾ ਵੀ ਨਹੀਂ ਲੱਗਾ, ਅਸੀਂ ਤਾਂ ਇੰਨਾ ਧੋਖਾ ਕੀਤਾ ਇਹਨਾਂ ਨਾਲ। ਕਹਿਣ ਦਾ ਭਾਵ ਆ ਲੋਕਾਂ ਨੂੰ ਵੀ ਦੇਖਣ ਦਾ ਮਤਲਬ, ਕਹਿਣ ਦਾ ਭਾਵ ਆ ਜਿਹੜੇ ਇਹਨਾਂ ਦੇ ਵਲੰਟੀਅਰ ਬਣੇ ਹੋ ਫਿਰਦੇ ਆ ਮਹੱਲਿਆਂ 'ਚ ਪਿੰਡਾਂ 'ਚ, ਕਹਿ ਲਓ ਕਿ ਜਿਹੜੇ ਘੜਮ ਚੌਧਰੀ ਬਣੇ ਹੁੰਦੇ ਆ ਕਿ ਅਸੀਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਆ, ਵਰਕਰ ਆ, ਉਹਨਾਂ ਨੂੰ ਚਾਹੀਦਾ ਕਿ ਅੱਜ ਅੱਗੇ ਇਹਨਾਂ ਦੇ ਘਰ ਲੱਗੀ ਆ, ਕੱਲ੍ਹ ਨੂੰ ਸਾਡੇ ਘਰ ਵੀ ਲੱਗਣੀ ਆ। ਸਮਾਂ ਪੁੱਤ ਵੀ ਇਸੇ ਤਰ੍ਹਾਂ ਸਮਾਂ ਬਲਵਾਨ ਆ ਬਹੁਤ, ਕਿਸੇ ਦੇ ਘਰ ਵੀ ਮਾੜਾ ਸਮਾਂ ਆ ਸਕਦਾ। ਅੱਜ ਇਹਨਾਂ ਦੇ ਘਰੇ ਆਈ ਆ, ਕੱਲ੍ਹ ਨੂੰ ਮੇਰੇ ਘਰ ਵੀ ਲੱਗਣੀ ਆ। ਅੱਜ ਜੇ ਇਹਨਾਂ ਨੂੰ ਆਪਾਂ ਕੁਛ ਨਾ ਲੈ ਕੇ ਦਿੱਤਾ, ਕੱਲ੍ਹ ਨੂੰ ਮੈਂ ਆਪਣੀ ਦੀ ਉਮੀਦ ਵੀ ਕਿਵੇਂ ਕਰਾਂ, ਜਦ ਕਿ ਸਾਡੀ ਕੱਚੀ ਨੌਕਰੀ ਆ। ਕੰਮ ਅਸੀਂ 24 ਘੰਟੇ ਕਰ ਰਹੇ ਆ, ਕੰਮ ਅਸੀਂ 24 ਘੰਟੇ ਹੋਈ ਹੈ। ਹੁਣ ਕਿਸੇ ਨਾਲ ਕੋਈ ਸੀਨੀਅਰ ਅਧਿਕਾਰੀ ਨਾਲ ਜਾਂ ਬਿਜਲੀ ਵਿਭਾਗ ਦੇ ਕਿਸੇ ਵਿਅਕਤੀ ਦੇ ਨਾਲ ਜਾਂ ਸਰਕਾਰ ਦੇ ਕਿਸੇ ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਤਾਂ ਗੱਲ ਕਿਆ ਕਰਨੀ ਆ, ਉਹ ਆਪਣੀਆਂ ਲੱਗੀਆਂ ਕੁਰਸੀਆਂ ਬਚਾਉਣ। ਕਿਉਂ ਅਸੀਂ ਤਾਂ ਉਹਨਾਂ ਨੂੰ ਕਿਉਂ, ਕਿਸੇ ਨੇ ਤੁਹਾਡੇ ਨਾਲ ਸਦਭਾਵਨਾ ਵੀ ਨਹੀਂ ਜ਼ਾਹਰ ਕੀਤੀ, ਤੁਹਾਡੇ ਦੁੱਖ ਵੀ ਨਹੀਂ ਜ਼ਾਹਰ ਕੀਤਾ? ਕੁਰਸੀ ਤੇ ਬੈਠ ਕੇ ਤਾਂ ਭਰਾ ਮੇਰੇ ਸਾਰੇ ਕਰਦੇ ਆ ਕਿ ਅਸੀਂ ਤੁਹਾਡੇ ਨਾਲ ਆ। 25 ਨੂੰ ਵੀ ਇਹੀ ਕਿਹਾ ਸੀ ਅਸੀਂ ਤੁਹਾਡੇ ਨਾਲ ਆ, ਅਸੀਂ ਕਰਦੇ ਆ ਕਰਨਾ ਕਿਸੇ ਨੇ ਕੱਖ ਨਹੀਂ ਕਰਨਾ, ਸਾਰਾ ਕੁਝ ਸੰਘਰਸ਼ ਦੇ ਸਿਰ ਤੇ ਹੀ ਆ। ਹੁਣ ਤੁਹਾਡੀ ਮੰਗ ਕੀ ਹੈ ਇਸ ਨੌਜਵਾਨ ਨੂੰ ਲੈ ਕੇ ਤੇ ਆਪਣੀ ਜਥੇਬੰਦੀ ਦੇ ਇਹਨਾਂ ਸਾਰੇ ਕਾਮਿਆਂ ਨੂੰ ਲੈ ਕੇ? ਪਹਿਲੀ ਗੱਲ ਤਾਂ ਅਸੀਂ ਪਰਿਵਾਰ ਨਾਲ ਖੜੇ ਆ, ਸਾਰੀ ਲਾਈਫ ਟਾਈਮ ਖੜੇ। ਅਸੀਂ ਇਹ ਨਹੀਂ ਕਹਿੰਦੇ ਕਿ ਸਿਰਫ ਕਿਉਂਕਿ ਜਿਹੜਾ ਦੁੱਖ ਘਾਟਾ ਪੈ ਗਿਆ ਉਹ ਤਾਂ ਅਸੀਂ ਪੂਰਾ ਨਹੀਂ ਕਰ ਸਕਦੇ, ਸਾਰੀ ਜ਼ਿੰਦਗੀ ਪਰਿਵਾਰ ਨਾਲ ਖੜੇ ਆ। ਜਿੱਥੇ ਕੋਈ ਗੱਲਬਾਤ ਕਿੱਥੇ ਕੋਈ ਲੋੜ ਪੈ ਗਈ ਅਸੀਂ ਖੜੇ ਆ। ਹੁਣ ਸਾਡੀ ਮੰਗ ਇਹ ਆ, ਇੱਕ ਤਾਂ ਪਰਿਵਾਰ ਦੇ ਜੀ ਨੂੰ ਨੌਕਰੀ ਦਿੱਤੀ ਜਾਵੇ, ਚਾਹੇ ਉਹਦੀ ਵਾਈਫ ਨੂੰ ਦਿਓ, ਚਾਹੇ ਉਹਦੇ ਬ੍ਰਦਰ ਨੂੰ ਦਿਓ, ਤਾਂ ਕਿ ਉਹਦਾ ਥੋੜਾ ਘਰ ਚੱਲਦਾ ਹੋ ਜਾਵੇ। ਕਿਉਂਕਿ ਇਹੀ ਬੰਦਾ ਮੋਤਵਰ ਸੀਗਾ ਜਿਹੜਾ ਘਰ ਚਲਾ ਰਿਹਾ ਸੀਗਾ। ਅੱਜ ਕਹਿ ਲਓ ਕਿ ਕਈ ਵਾਰੀ ਤਾਂ ਸਾਡੇ ਹਾਲਾਤ ਇਹੋ ਜਿਹੇ ਹੁੰਦੇ ਆ, ਪੀਪੀ ਚਾਟਾ ਵੀ ਨਹੀਂ ਹੁੰਦਾ। ਨੌਜਵਾਨ ਵੀ ਬੈਠੇ ਹੋਏ ਨੇ, ਇਹਨਾਂ ਨਾਲ ਗੱਲਬਾਤ ਕਰਦੇ ਆ। ਬਾਈ ਤੁਸੀਂ ਕੱਚੇ ਮੁਲਾਜ਼ਮ ਹੀ ਹੋ ਸਾਰੇ? ਹਾਂਜੀ ਸਰ। ਤੁਸੀਂ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ? ਸਰ ਸਾਰੇ ਮੁੰਡੇ 10-10 ਸਾਲਾਂ ਤੋਂ ਕੰਮ ਕਰ ਰਹੇ ਨੇ ਇੱਥੇ, ਤੇ ਇੱਥੇ ਕੋਈ ਸੇਫਟੀ ਨਹੀਂ ਹੈਗੀ, ਕੋਈ ਤੁਹਾਨੂੰ ਸੇਫਟੀ ਲਈ ਕੋਈ ਦਿੱਤਾ ਜਾਂਦਾ ਹੈ ਸਮਾਨ ਪਾਉਣ ਦੇ ਲਈ, ਗਲਵਸ ਵਗੈਰਾ? 400 ਬੰਦਾ ਵੇ, 80 ਕਿੱਟਾਂ ਪ੍ਰੋਵਾਈਡ ਕਰਾਈਆਂ, ਕਿਹਨੂੰ ਦਵਾਂਗੇ? 400 ਬੰਦਾ 80 ਕਿੱਟਾਂ ਲੋ ਕੁਆਲਿਟੀ ਦੀਆਂ ਕਿੱਟਾਂ ਪ੍ਰੋਵਾਈਡ ਕਰਾਈਆਂ, ਲੋ ਕੁਆਲਿਟੀ ਦੀਆਂ 400 ਬੰਦੇ ਵਿੱਚ 80 ਬੰਦਿਆਂ ਦੀ ਕਿੱਟਾਂ ਪ੍ਰੋਵਾਈਡ ਕੀ ਕਿੰਨੇ ਲੈਣੀਆਂ ਲੋ ਕੁਆਲਿਟੀ ਦੀਆਂ? ਕਿਸੇ ਨੇ ਹੱਥ ਨਹੀਂ ਪਾਇਆ, ਕਹਿੰਦੇ ਵਾਪਸ ਲੈ ਜਾਓ। ਪਰ ਮੌਤ ਹੋਣ ਨਾਲੋਂ ਤਾਂ ਚੰਗਾ ਸੀ। ਚਲੋ ਜੇ ਤੁਸੀਂ ਅਪੀਲ ਕਰ ਸਕਦੇ। ਭਾਈ ਜੇ ਹੁਣ 80 ਕਿੱਟਾਂ ਲੈ ਲੈਂਦੇ, ਉੱਥੇ ਮੁੱਦਾ ਖਤਮ ਹੋ ਜਾਣਾ ਸੀ। ਇਹ 400 ਵਿਅਕਤੀ ਜਿਹੜੇ ਕਿੱਥੇ ਕਿੰਨੇ ਏਰੀਏ 'ਚ ਨੇ? 400 ਕਿੰਨੇ ਏਰੀਏ 'ਚ? 430 ਨੇ। 80 ਏਰੀਏ 'ਚ ਨੇ ਪੂਰੇ ਪੰਜਾਬ? ਇਹ ਆਪਣੇ ਜਲੰਧਰ ਦੇ ਡਿਵੀਜ਼ਨ 'ਚ 430 80 ਕਿੱਟਾਂ, ਉਹ ਵੀ ਪੂਰੀਆਂ ਨਹੀਂ, ਕਿਸੇ 'ਚ ਹੈਲਮਟ ਕੱਲਾ ਆ, ਕਿਸੇ 'ਚ ਗਲਵਸ ਕੱਲੇ, ਕਿਸੇ ਕਿੰਨੇ ਲੈਣਾ ਹੈ, ਬਾਕੀ ਕਿੱਥੋਂ ਸਮਾਨ ਲੈਣਾ ਹੈ? ਹੁਣ ਪੰਜਾਬ ਸਰਕਾਰ ਤਾਂ ਕਹਿੰਦੀ ਅਸੀਂ ਬਿਜਲੀ ਸਰਪਲਸ ਕਰਤੀ, ਅਸੀਂ ਐ ਕਰਤਾ ਉਹ ਕਰਤਾ, ਕੀ ਕਹਿੰਦੇ ਹੋ? ਇੱਕ ਕਿੱਟ ਪੂਰੀ ਟੂਲ ਕਿੱਟ ਦੇ ਅੰਦਰ 18 ਆਈਟਮਾਂ ਹੁੰਦੀਆਂ ਤੇ 18 ਵਿੱਚੋਂ 4 ਲੈ ਕੇ ਆਏ ਆ, ਤੇ 4 ਲੈ ਕੇ ਆਏ ਤੇ ਉੱਥੇ ਮੌਕੇ ਦੇ ਸਾਰਿਆਂ ਸਾਹਮਣੇ ਇੰਸਪੈਕਸ਼ਨ ਹੋਣ ਲੱਗੀ, ਬੰਦੇ ਨੇ ਪਾ ਕੇ ਚੈੱਕ ਕਰਾਈ, ਉੱਥੇ ਖਿੱਲਰ ਗਈ। ਤੇ ਜਿਹੜਾ ਬੰਦਾ 11 ਮੀਟਰ ਦੇ ਪੋਲ ਤੇ ਚੜ ਕੇ ਕੰਮ ਕਰਦਾ ਪਿਆ, ਜੇ ਉੱਤੋਂ ਖਿੱਲਰ ਜੇ ਇੱਕ ਤੇ ਕਰੰਟ ਲੱਗ ਗਿਆ ਤੇ ਉਹ ਨਾ ਬੰਦ ਫਾਇਦਾ ਹੀ ਕੋਈ ਨਹੀਂ। ਉਹ ਤਾਂ ਪਾਈ ਵੀ ਫਿਰ ਨੁਕਸਾਨਦੇਹ ਹੈ। ਮੈਂ ਕਿਹਾ ਮਹਾਰਾਜ ਜ਼ਿਆਦਾ ਨੁਕਸਾਨਦੇਹ ਆ, ਕਹਿੰਦੇ ਹੁੰਦੇ ਨਾ ਵੀ ਗਿਆਨ ਪੂਰਾ ਅੱਧਾ ਸਭ ਤੋਂ ਜ਼ਿਆਦਾ ਨੁਕਸਾਨਦਾਇਕ ਆ, ਨਾ ਹੋਣਾ ਉਹ ਗੱਲ ਠੀਕ ਆ, ਸਾਰਾ ਹੋਵੇ ਉਹ ਵੀ ਠੀਕ ਆ, ਜਿਹੜਾ ਅੱਧਾ ਗਿਆਨ ਆ ਉਹ ਵੀ ਨੁਕਸਾਨਦਾਇਕ ਆ, ਤੇ ਇਸ ਕਰਕੇ ਅੱਧਾ ਸਮਾਨ ਆ ਉਹ ਵੀ ਨੁਕਸਾਨਦਾਇਕ ਹੀ ਆ। ਉਹ ਇੱਕ ਕਹਿੰਦੇ ਹੁੰਦੇ ਆ ਵੀ ਇੱਕ ਹੋਰ ਦੱਸੋ, ਤੁਸੀਂ ਤਾਂ ਪੋਲ ਤੇ ਚੜ੍ਹਦੇ ਹੋ, ਤੁਸੀਂ ਸਾਰੇ ਕੱਚੇ ਮੁਲਾਜ਼ਮ ਹੋ, ਜਿਹੜੇ ਪੱਕੇ ਨੇ ਸਰਕਾਰੀ ਨੌਕਰੀਆਂ, ਮੋਟੀ ਤਨਖਾਹ ਹੈ, ਕਦੀ ਉਹਨਾਂ ਨੇ ਪੋਲ ਨੂੰ ਹੱਥ ਪਾਇਆ? ਕਿਸੇ ਨੇ ਨਹੀਂ ਪਾਇਆ, ਸਾਰੇ ਬੰਦੇ ਗਵਾਹ ਬੈਠੇ ਆ, ਕੋਈ ਕਹਿ ਦੇਵੇ ਵੀ ਪੱਕਾ ਚੜਦਾ। ਬਲੀ ਦਾ ਬੱਕਰਾ ਬਣਾ ਉੱਤੇ ਚੜਾਉਂਦੇ ਆ ਜੀ, ਇਹਨਾਂ ਨੂੰ ਉੱਪਰ ਚੜਾਉਂਦੇ ਕਿ ਤੂੰ ਬਲੀ ਦਾ ਬੱਕਰਾ ਉੱਤੇ ਚੜ, ਮੈਂ ਥੱਲੇ ਪੌੜੀ ਫੜਾਂਗਾ। ਕਿਉਂ? ਉਹਨਾਂ ਦੀ ਕਿਉਂ ਨਹੀਂ ਜਾਨ ਦੀ ਕੀਮਤ ਨਹੀਂ ਇਹਨਾਂ ਦੀ? ਆਪ ਤੂੰ 70 ਲੈਣਾ ਹੈ, 13,000 ਵਾਲੇ ਉੱਤੇ ਜਾਣਗੇ ਜਾਨ ਰੱਖ ਕੇ। ਤੇ ਇਹਨੂੰ ਸਰਕਾਰ ਇਹਨੂੰ ਕਿੱਟ ਵੀ ਪ੍ਰੋਵਾਈਡ ਹੈ ਪੂਰੀ, ਕਿਉਂ ਨਹੀਂ ਲੈ ਕੇ ਚੜਦਾ ਉੱਤੇ? ਇਹਨੂੰ ਹੀ ਕਿਉਂ ਚੜਾਇਆ ਜਾਂਦਾ ਇਹਨਾਂ ਨੂੰ? 10-10 ਸਾਲ ਹੋ ਗਏ ਇਹਨਾਂ ਨੂੰ, 10-10 15-15 ਸਾਲ ਹੋ ਗਏ, ਕੋਈ ਪੱਕਾ ਨਹੀਂ। ਕੀ 10-13 ਨਾਲ ਸਰ ਜਾਏਗਾ ਇਹਨਾਂ ਦਾ? ਜੇ 13,000 ਲੈ ਕੇ ਵੀ ਅਗਲੇ ਜਾਨ ਤਲੀ ਤੇ ਰੱਖ ਉੱਤੇ ਚੜਦੇ ਵੀ ਹੈ, ਤੁਸੀਂ ਸੇਫਟੀ ਦਾ ਦਿਓ, ਆਪਣੇ ਦਾਅਵੇ ਤਾਂ ਪੂਰੇ ਕਰੋ। ਦਾਅਵੇ ਕੀਤੇ ਕਿੱਟਾਂ ਪੂਰੀਆਂ ਆਣੀਆਂ। ਭਾਈ ਨੇ ਦੱਸਿਆ ਹੁਣ ਕਿੰਨੇ ਟੂਲ ਹੁੰਦੇ ਵਿੱਚ? 18 ਟੂਲ ਹੁੰਦੇ ਆ ਇੱਕ ਪੂਰੀ ਕਿੱਟ ਦੇ ਅੰਦਰ। ਜੋ ਸਿਰਫ 4 ਨੇ। 4 ਆਏ ਸੀਗੇ ਔਰ 4 ਵੀ ਕਿਸੇ ਕੰਮ ਦੇ ਨਹੀਂ, ਕਿਸੇ ਕੰਮ ਦੇ ਨਹੀਂ। ਜਿਹਨੂੰ ਬੰਦਾ ਹੱਥ ਲਾ ਕੇ ਕਹੇ ਨਾ ਵੀ ਇਹ ਪਿਛਲੇ ਇੱਕ ਹਫ਼ਤੇ 'ਚ 3 ਮੌਤਾਂ ਹੋ ਗਈਆਂ ਨੇ ਕਹਿੰਦੇ। ਭਾਈ ਇਹ ਤਾਂ ਇਦਾਂ ਕਰਦੇ ਆ ਵੀ 2 ਦਿਨਾਂ ਬਾਅਦ ਇੱਕ ਮੁਰਗਾ ਝਟਕਾ ਲਿਆ। ਇਹ ਤਾਂ ਇਦਾਂ ਕਰਦੇ 2 ਦਿਨਾਂ ਬਾਅਦ ਇੱਕ ਮੁਰਗਾ ਝਟਕਾ ਲਿਆ। ਇਹ ਮੁਰਗੇ ਆ ਸਾਰੇ, ਮੇਰਾ ਵੀਰ ਬੈਠੇ ਸਾਰੇ ਕੰਮਾਂ ਵਾਲੇ ਆ, ਸਾਰਿਆਂ ਦੇ ਮਾਂ ਭੈਣ ਸਾਰਾ ਪਰਿਵਾਰ ਪਿੱਛੇ ਛੱਡ ਕੇ ਆਉਂਦੇ ਆ। ਲੋਕਾਂ ਦੇ ਘਰਾਂ ਦੀ ਬੱਤੀ ਚਲਾਉਣ ਵਾਸਤੇ ਤੇ ਇਹ ਆਪ ਦਿਨ ਰਾਤ ਮਰਦੇ ਆ।
ਪੋਲਾਂ ਦੇ ਚੜਦੇ ਆ, ਫੇਕਦੇ ਜਾ ਕੰਮ ਹੁੰਦਾ ਤੇ ਗਰਮ ਪੋਲ ਹੁੰਦੇ ਆ, ਗਰਮ ਟਰਾਂਸਫਾਰਮਰਾਂ ਦੇ ਕੰਮ ਕਰਦੇ, ਕਿਸੇ ਦਾ ਹੱਥ ਤੜਿਆ, ਕਿਸੇ ਦੀ ਲੱਤ ਟੁੱਟੀ, ਕਿਸੇ ਦਾ ਕੁੱਟੇ, ਮੁੜ ਕੇ ਹਾਜ਼ਰੀ ਨਹੀਂ ਲਾਉਂਦੇ। ਮੌਕੇ ਤੇ ਡਿਊਟੀ ਕਰਦੇ ਨੇ, ਨੁਕਸਾਨ ਹੋ ਜਾਂਦਾ, ਮੁੜ ਕੇ ਹਾਜ਼ਰੀ ਦਾ ਜਵਾਬ ਦੇ ਦਿੰਦੇ, ਕਹਿੰਦੇ ਅਸੀਂ ਤੇਰੀ ਗੈਰ ਹਾਜ਼ਰੀ ਲਾਉਣੀ ਆ, ਦਿਹਾੜੀਆਂ ਕੱਟਣੀਆਂ, ਤੇਰੀ ਤਨਖਾਹ ਕੱਟਣੀ ਆ। ਹੁਣ 13,000 ਦੇ ਵਿੱਚੋਂ ਤਨਖਾਹ ਕਟਾ ਕੇ ਘਰੇ ਕੀ ਦੇਣਾ? ਘਰਦਿਆਂ ਨੇ ਕਹਿਣਾ ਬਾਹਰ ਖਾ ਲਏ ਪੈਸੇ। ਕੀ ਜਵਾਬ ਦੇ ਲੈਂਦਾ? ਸਹੀ ਗੱਲ ਭਾਈ, ਤੁਸੀਂ ਵੀ ਪੋਲਾਂ ਤੇ ਚੜਦੇ ਹੋਵੋਗੇ, ਪਰਿਵਾਰ ਪਿੱਛੇ ਉਡੀਕਦਾ ਹੁੰਦਾ, ਮਨ ਚ ਆਉਂਦਾ ਨਹੀਂ ਵੀ ਭਾਈ ਸਾਡੇ ਤੋਂ ਵੀ ਗੇਅਰ ਕਿੱਟਾਂ ਸਾਰਾ ਕੁਝ ਹੋਵੇ, ਉਹ ਪਾ ਕੇ ਕੰਮ ਕਰੀਏ ਇਸ ਤਰੀਕੇ? ਕੀ ਕਰ ਸਕਦੇ, ਦੇਣਾ ਹੀ ਉਹਨਾਂ ਨੇ ਕੁਝ। ਅਜੇ ਤਾਂ ਹੁਣ ਨੌਜਵਾਨ ਦੀ ਮੌਤ ਹੋ ਗਈ ਹੈ, ਡਰ ਨਹੀਂ ਲੱਗਦਾ ਮਨ ਚ ਵੀ ਭਾਈ ਕੱਲ ਨੂੰ ਫੇਰ ਕੰਮ ਤੇ ਅਸੀਂ ਵੀ ਜਾਣਾ ਹੈ? ਡਰ ਤਾਂ ਲੱਗਦਾ, ਕੀ ਕਰੇ, ਕੰਮ ਤਾਂ ਕਰਨਾ ਹੀ ਪੈਣਾ, ਪਰ ਚੱਕਰ ਇਹਨਾਂ ਨੂੰ ਤਾਂ ਸਮਝਾਉਣਾ ਪੈਣਾ ਪਹਿਲਾਂ। ਮਹਿਕਮੇ ਮੰਗ ਨਹੀਂ ਰੱਖਦੇ ਜਥੇਬੰਦੀ ਦੇ ਤੌਰ ਰੱਖਦੇ ਅਸੀਂ ਇਹ ਕਿ ਸਾਨੂੰ ਸਾਰਿਆਂ ਨੂੰ ਪੱਕੀ ਕੀਤਾ ਜਾਵੇ, ਸਾਨੂੰ ਕਿੱਟ ਦਿੱਤੀ ਜਾਵੇ ਨਾਲ ਕੰਮ ਕਰਨ ਵਾਲੀ, ਤੇ ਜਿਹੜੇ ਪੱਕੇ ਬੰਦੇ ਆ ਉਹਨਾਂ ਕੋਲ ਕੰਮ ਕਰਾਇਆ ਜਾਵੇ। ਤੇ ਹੁਣ ਆ ਪਰਿਵਾਰ ਦੇ ਲਈ ਜਿੰਨੇ ਦੀ ਮੌਤ ਹੋ ਗਈ ਆ ਨੌਜਵਾਨ ਦੀ, ਉਹਦੇ ਲਈ ਕੀ ਕਹੋਗੇ? ਉਹਦੇ ਲਈ ਤਾਂ ਹੁਣ ਨਾਲ ਹੀ ਸਾਰੇ ਬੈਠੇ ਆ, ਸੰਘਰਸ਼ ਕਰ ਰਹੇ ਆ। ਨੌਕਰੀ ਪੱਕੀ ਨੌਕਰੀ ਕਰਾਂਗੇ ਆਪਾਂ, ਪੱਕੀ ਨੌਕਰੀ ਮਿਲੇ ਪਰਿਵਾਰ। ਧੰਨਵਾਦ। ਸੋ ਇਹ ਸਾਰੇ ਉਹ ਲੋਕ ਨੇ ਤੇ ਇੱਧਰ ਪਰਿਵਾਰ ਵੀ ਬੈਠਾ ਹੋਇਆ, ਪਰਿਵਾਰ ਦੇ ਨਾਲ ਗੱਲ ਕਰਦੇ ਆ। ਤੁਸੀਂ ਭੈਣ ਹੋ ਇਹਨਾਂ ਦੇ ਵੀ ਜੀ? ਤੁਹਾਡੇ ਬਾਈ ਦਾ ਕੀ ਨਾਮ ਸੀ ਤੇ ਉਹਨਾਂ ਕਿੰਨੇ ਵਜੇ ਅੱਜ ਸਵੇਰੇ ਕੰਮ ਤੇ ਗਏ ਸੀ? ਉਹ 7 ਵਜੇ ਸਵੇਰੇ ਗਏ ਸੀ। ਨਾਮ ਉਹਦਾ ਸੰਨੀ ਕੁਮਾਰ ਆ। 8:30 ਵਜੇ ਦੇ ਵਿੱਚ ਉਹਨਾਂ ਨੂੰ ਬੈਕ ਕਰੰਟ ਲੱਗਾ ਸੀਗਾ। ਅੱਛਾ ਜੀ। ਹਾਂਜੀ। ਤੇ ਤੁਹਾਨੂੰ ਸੂਚਨਾ ਮਿਲ ਗਈ ਤੇ ਹੁਣ ਤੁਹਾਡੀ ਵਿਭਾਗ ਨੇ ਕਿਸੇ ਨੇ ਬਾਹ ਫੜੀ ਹੈ? ਜਿਹੜੇ ਵਿਭਾਗ 'ਚ ਭਾਜੀ ਕੰਮ ਕਰਦੇ ਸੀ ਇਹ? ਕੋਈ ਨਹੀਂ ਆਇਆ ਮੇਰੇ ਨਾਲ। ਹਾਂ, ਕਿਸੇ ਨੇ ਨਹੀਂ ਆਇਆ, ਕਿਸੇ ਨੇ ਕੋਈ ਗੱਲ ਹੀ ਨਹੀਂ ਮੇਰੇ ਨਾਲ ਕੀਤੀ। ਹਾਂ, ਤੇ ਤੁਸੀਂ ਪਰ ਕੱਚੇ ਮੁਲਾਜ਼ਮ ਵੀਰ ਬੈਠੇ ਨੇ ਮੇਰੀ ਸਹਾਇਤਾ ਕਰਨ ਵਾਸਤੇ। ਅੱਛਾ, ਕਿਸੇ ਨੇ ਕੋਈ ਸਾਥ ਨਹੀਂ ਦਿੱਤਾ? ਕੋਈ ਨਹੀਂ ਆਇਆ ਅਜੇ ਤੱਕ, ਕੋਈ ਨਹੀਂ ਕੋਈ ਆਇਆ। ਸਰਕਾਰੀ ਨੁਮਾਇੰਦਾ ਤੁਹਾਡੇ ਏਰੀਏ ਦਾ ਐਮਐਲਏ ਕੋਈ, ਉਹਦੇ ਨਾਲ ਗੱਲ ਹੋਈ? ਕੋਈ ਨਹੀਂ ਆਇਆ, ਕੋਈ ਨਹੀਂ ਆਇਆ। ਤੁਹਾਨੂੰ ਕਹਿ ਤਾਂ ਰਹੇ, ਕੋਈ ਵੀ ਨਹੀਂ ਆਇਆ, ਕਿਸੇ ਨੇ ਕੋਈ ਗੱਲ। ਤੁਹਾਡੀ ਮੰਗ ਕੀ ਆ ਭੈਣੇ? ਮੰਗ ਪਰ ਦੇਖੀਏ ਤਾਂ ਸਰਕਾਰ ਸਾਡੇ ਸਾਹਮਣੇ ਆਵੇ ਤਾਂ ਸਹੀ, ਸਾਡੇ ਸਾਹਮਣੇ ਆਵੇ ਫਿਰ ਅਸੀਂ ਗੱਲ ਕਰਦੇ ਹਾਂ। ਕਿਉਂਕਿ ਇੱਕ ਮੌਤ ਹੋਈ ਨਾ ਹੋਈ ਹੈ ਇੱਦਾਂ ਦੇ ਕਰੰਟਾਂ ਨਾਲ, ਕਿੰਨੇ ਜਣੇ ਦੀ ਮੌਤ ਹੋ ਗਈ ਹਫਤੇ ਦੇ, 3 ਜਣੇ। ਹਫਤੇ 'ਚ ਪਿਛਲੇ 'ਚ 3 ਮੌਤਾਂ ਹੋ ਗਈਆਂ। ਕਹਿੰਦੇ 13,000 ਰੁਪਇਆ ਤਨਖਾਹ ਸੀ। ਤੁਹਾਨੂੰ ਲੱਗਦਾ ਹੈ ਕਿ ਇੰਨਾ ਖਤਰਨਾਕ ਕੰਮ 13,000 ਰੁਪਇਆ ਲੈ ਕੇ ਜਿਹੜਾ ਬੰਦਾ ਕਰ ਰਿਹਾ ਉਹ ਸੇਫ ਹੈ ਜਾਂ ਸੁਰੱਖਿਅਤ ਹੈ? ਬਿਲਕੁਲ ਸੇਫ ਨਹੀਂ ਆ, ਉਹ ਆਪ ਵੀ ਨਹੀਂ ਸੇਫ ਆ ਤੇ ਨਾ ਉਹਦੇ ਘਰ ਦੇ ਸੇਫ ਆ। ਉਹਦੇ ਘਰਦਿਆਂ ਨੂੰ ਪੁੱਛੋ ਜਾ ਕੇ ਕਿੱਦਾਂ ਉਜੜੇ ਫਿਰਦੇ, ਹਜੇ ਤੇ ਘਰਦਿਆਂ ਨੂੰ ਪਤਾ ਹੀ ਕੁਛ ਨਹੀਂ ਹੈਗਾ। ਮੈਂ ਘਰ ਤੋਂ ਵੱਡੀ ਆ, ਮੈਨੂੰ ਪਹਿਲਾਂ ਦੱਸਿਆ ਗਿਆ ਆ, ਮੈਂ ਆਈ ਆ। ਹਲੇ ਪਰਿਵਾਰ ਨੂੰ ਨਹੀਂ ਪਤਾ? ਨਹੀਂ, ਹਜੇ ਕਿਸੇ ਨੂੰ ਕੋਈ ਗੱਲ ਦਾ ਨਹੀਂ ਪਤਾ। ਇਹ ਬਾਈ ਹੁਣੀ ਪਰਿਵਾਰ 'ਚ ਤੁਹਾਡੇ ਤੋਂ ਛੋਟੇ ਸੀਗੇ, ਪਰਿਵਾਰ ਸਾਂਭਦੇ? ਛੋਟੇ ਸੀ। ਇੰਨਾ ਹੁਣ ਇਸ ਮੁੰਡਾ ਸੀਗਾ, ਹੀਰਾ ਸੀਗਾ ਸਾਡੇ ਘਰ, ਸਾਨੂੰ ਸਮਝਾਉਣ ਵਾਲਾ ਸੀ, ਸਾਡੀ ਹੈਲਪ ਕਰਨ ਵਾਲਾ ਸੀਗਾ। ਇਹਦੇ ਵਰਗਾ ਕੋਈ ਨਹੀਂ ਸੀਗਾ ਸਾਡੇ ਘਰ 'ਚੋਂ। ਸਰਕਾਰ ਤੋਂ ਕੋਈ ਉਮੀਦ ਕਰਦੇ ਹੋ? ਸਰਕਾਰ ਤੋਂ? ਸਰਕਾਰਾਂ 'ਚੋਂ ਮੈਨੂੰ ਕੋਈ ਉਮੀਦ ਨਹੀਂ ਹੈਗੀ, ਕੋਈ ਵੀ ਉਮੀਦ ਨਹੀਂ। ਇੱਕ ਵਾਰੀ ਨਾਮ ਦੱਸ ਦਿਓ ਬਾਈ ਹੁਣਾਂ ਦਾ, ਨਾਮ ਕੀ ਸੀ? ਸੰਨੀ ਕੁਮਾਰ। ਸਨੀ ਕੁਮਾਰ। ਸਨੀ ਕੁਮਾਰ ਨਾਮ ਸੀ ਇਹਨਾਂ ਦਾ, ਜਿਹੜੇ ਨੌਜਵਾਨ ਦੀ ਮੌਤ ਹੋਈ ਹੈ। ਇੱਧਰ ਬੀਬੀ ਹੁਣੀ ਸਾਡੇ ਨਾਲ ਨੇ। ਬੀਬੀ ਜੀ, ਸਰਕਾਰ ਤੋਂ ਕੋਈ ਉਮੀਦ ਹੈ ਤੁਹਾਨੂੰ? ਕੋਈ ਸਾਨੂੰ ਉਮੀਦ ਨਹੀਂ ਸਰਕਾਰ ਕੋ, ਲੱਗਦੀ ਨਹੀਂ ਕੋਈ ਹਜੇ ਤੱਕ ਆਇਆ। ਕੋਈ ਤੇ 8:30 ਵਜੇ ਦਾ ਮੁੰਡੇ ਦੀ ਲਾਸ਼ ਪਈ ਆ। ਕੋਈ ਉੱਚ ਅਧਿਕਾਰੀ ਆਉਂਦਾ, ਕੋਈ ਆਣ ਕੇ ਸਾਡੇ ਨਾਲ ਗੱਲ ਕਰਦਾ, ਕਿਸੇ ਕੋਈ ਨਹੀਂ ਵੜਿਆ। ਭਗਵੰਤ ਮਾਨ ਵੀ ਮਰ ਗਿਆ ਅੱਜ, ਤਾਂ ਉਦੋਂ ਕਹਿੰਦਾ ਸੀ ਮੈਂ ਇਹਨਾਂ ਵਾਸਤੇ ਸਰਕਾਰੀ ਕਲਮ ਮੇਰੀ ਇੱਥੇ ਪਹਿਲੀ ਵਾਰੀ ਇਹਨਾਂ ਤੋਂ ਕੋ ਚੱਲੂਗੀ। ਕੋਈ ਹੁਣ ਇਹਦੀ ਕਲਮ ਟੁੱਟ ਗਈ ਆ। ਇਹ ਤਾਂ ਕਹਿੰਦੇ ਸੀ ਹਰੇ ਪੈਨ ਨਾਲ ਆਪਾਂ ਨੌਕਰੀਆਂ ਦੇਣੀਆਂ ਨੌਜਵਾਨਾਂ ਨੂੰ। ਹੁਣ ਇਹਦੀ ਹਰੇ ਪੈਰੇ ਨੂੰ ਕਿੱਥੇ ਕਿਹਨੂੰ ਦੇਣ ਡਿਆ ਇਹ? ਪਤਾ ਨਹੀਂ ਕਿੰਨੂੰ ਦਿੱਤੇ, ਸਾਡੇ ਤੇ ਇੱਥੇ ਕਿਸੇ ਨੂੰ ਕੋਈ ਨੌਕਰੀ ਨਹੀਂ ਦਿੱਤੀ। ਜੇ ਦਿੱਤੇ ਹੁੰਦੇ ਤੇ ਸੜਕਾਂ 'ਤੇ ਥੋੜ੍ਹੀ ਨਾ ਆਉਂਦੇ। ਸਹੀ ਹੈ। ਆਪਣੇ ਸਾਲੇ ਸਹੁਰਿਆਂ ਨੂੰ ਦਿੰਦਾ ਹੋਊਗਾ ਨੌਕਰੀਆਂ, ਸਾਨੂੰ ਨਹੀਂ ਦਿੱਤੇ। ਸਾਡਾ ਤਾਂ ਸ਼ਹੀਦ, ਸਾਡੇ ਪੁੱਤ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਜੀ। ਬਸ ਜਵਾਨ ਐਡਾ ਹੋਇਆ, ਆਪਣਾ ਪੁੱਤ ਮਰਦਾ ਨਾ ਭਗਵੰਤ ਮਰਦਾ, ਫੇਰ ਪਤਾ ਲੱਗਦਾ ਵੀ ਕਿੱਦਾਂ ਦੁੱਖ ਹੁੰਦਾ, ਪੁੱਤ ਦਾ ਕਿੱਦਾਂ ਦੁੱਖ ਹੁੰਦੇ ਆ। ਇਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਬੁੱਢੀ ਮਾਂ ਨੂੰ ਕੌਣ ਦੇਖੂਗਾ? ਛੋਟੇ ਬੱਚੇ ਨਾਲ ਉਹਨਾਂ ਮੇਰੇ ਛੋਟੇ ਭਰਾ ਨਾਲ ਬਹੁਤ ਜ਼ਿਆਦਾ ਕਰਦੀ ਸੀਗੀ। ਹਾਲੇ ਅਸੀਂ ਵੱਡੇ ਹੈਗੇ ਆ, ਵਿਆਹ ਚਲੋ ਵਿਆਹ ਉਹ ਵੀ ਸੀ, ਥੋੜੇ ਚਿਰ ਹੋਏ ਸੀ ਵਿਆਹ ਨੂੰ ਸਾਡੇ ਲਈ। ਥੋੜਾ ਚਿਰ ਪਹਿਲਾਂ ਹੀ ਵਿਆਹ ਹੋਇਆ ਸੀ ਜੀ। ਉਹ ਤਾਂ ਛੋਟਾ ਬੱਚਾ ਹੀ ਹੈ ਸਾਡਾ, ਸਮਝ ਲਓ ਭਰਾ ਸਾਡਾ ਛੋਟਾ ਬੱਚਾ ਹੀ ਹੈਗਾ ਆ। ਹੁਣ ਉਹਦੀ ਮਾਂ ਨੂੰ ਮੈਂ ਆਪ ਮੈਨੂੰ ਨਹੀਂ ਸਮਝ ਆਉਂਦੀ ਮੈਂ ਕੀ ਕਰਾਂ, ਕੀ ਮੂੰਹ ਲੈ ਕੇ ਜਾਵਾਂ। ਮਾਂ ਨੂੰ ਵੀ ਨਹੀਂ ਪਤਾ, ਇਹਦੀ ਘਰ ਵਾਲੀ ਨੂੰ ਵੀ ਨਹੀਂ ਪਤਾ ਵੀ ਉਹਦੀ ਡੈਥ ਹੋ ਗਈ। ਉਹਨੂੰ ਇਹ ਪਤਾ ਵੀ ਹਸਪੀਟਲ 'ਚ ਇਲਾਜ ਕਰਾਉਣ ਡਏ, ਇਲਾਜ ਚੱਲਣ ਡਿਆ। ਉਹਨੂੰ ਨਹੀਂ ਪਤਾ, ਅਜੇ ਦੱਸਿਆ ਨਹੀਂ ਹੈਗਾ ਉਹਨਾਂ ਨੂੰ। ਤੇ ਹੁਣ ਜੇ ਤੁਹਾਡੀ ਨਹੀਂ ਕੋਈ ਸੁਣਵਾਈ ਕਰਦਾ ਤੁਹਾਡੇ ਤੋਂ, ਅਸੀਂ ਤਾਂ ਆਸ ਕਰਦੇ ਹਾਂ ਕਿ ਆਉਣ ਸਰਕਾਰ। ਤੁਹਾਨੂੰ ਸੇਫਟੀ ਕਿੱਟਾਂ ਦਿੰਦਾ, ਮੁਲਾਜ਼ਮਾਂ ਨੂੰ ਸੇਫਟੀ ਕਿੱਟਾਂ ਦਿੰਦਾ, ਮੁੰਡਾ ਅੱਜ ਮਰਦਾ ਨਾ। ਸਰਕਾਰਾਂ ਨੇ ਦੇਣੀਆਂ ਨਾ ਸੇਫਟੀ ਕਿੱਟਾਂ, ਤਾਂ ਸਰਕਾਰਾਂ ਮਰ ਗਈਆਂ ਵਾ।
ਮਰ ਗਈਆਂ ਸਰਕਾਰਾਂ। ਸੋ ਇਹ ਸਨੀ ਕੁਮਾਰ ਹੋਣੀ ਜਿਨ੍ਹਾਂ ਦੀ ਮੌਤ ਹੋਈ ਹੈ ਇਸ ਐਂਬੂਲੈਂਸ ਦੇ ਵਿੱਚ, ਉਹਨਾਂ ਦੀ ਮ੍ਰਿਤਕ ਦੇਹ ਹੈ। ਇਹ ਉਹਨਾਂ ਦਾ ਪਰਿਵਾਰ ਹੈ। ਪਰਿਵਾਰ ਲਗਾਤਾਰ ਇੱਕੋ ਹੀ ਦੁਹਾਈ ਦੇ ਰਿਹਾ ਹੈ ਕਿ ਸੇਫਟੀ ਕਿੱਟਾਂ ਦਿੱਤੀਆਂ ਹੁੰਦੀਆਂ, ਇਹਨਾਂ ਨੂੰ ਪੂਰੇ ਪ੍ਰਬੰਧ ਦਿੱਤੇ ਹੁੰਦੇ ਤਾਂ ਸ਼ਾਇਦ ਅੱਜ ਇਹ ਨੌਜਵਾਨ ਵੀ ਜਿੰਦਾ ਹੁੰਦਾ। ਭਗਵੰਤ ਮਾਨ ਸਾਹਿਬ ਹਰੇ ਪੈਨ ਦੇ ਨਾਲ ਲੋਕਾਂ ਦੇ ਜਾਂ ਜ਼ਿੰਦਗੀਆਂ ਸਵਾਰਨ ਦੀ ਗੱਲ ਤਾਂ ਕਰਦੇ ਨੇ, ਪਰ ਧਰਾਤਲ ਤੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਫਿਲਹਾਲ ਦੇ ਲਈ। ਵੱਖ-ਵੱਖ ਥਾਵਾਂ ਤੇ ਨਿਯੁਕਤੀ ਪੱਤਰ ਵੰਡਣ ਦੀਆਂ ਕਹਾਣੀਆਂ ਲਗਾਤਾਰ ਨਜ਼ਰ ਆਉਂਦੀਆਂ ਨੇ। ਸੋ ਆਖਰੀ ਵਾਰੀ ਇੱਕ ਪੁੱਛ ਲੈਣੇ ਬਾਈ, ਤੁਹਾਡਾ ਐਕਸ਼ਨ ਦੱਸ ਦਿਓ ਹੁਣ ਅੱਗੇ ਕੀ ਹੋਊ। ਬ੍ਰਦਰ ਐਕਸ਼ਨ ਤਾਂ ਕੀ ਆ, ਐਸੀ ਸਾਹਿਬ ਆਏ ਆ, ਉਪ ਮੁੱਖ ਇੰਜੀਨੀਅਰ ਆ ਜਲੰਧਰ ਦੇ, ਹੁਸ਼ਿਆਰਪੁਰ ਗਏ ਹੋ ਸੀਗੇ, ਹੁਣ ਆਏ ਆ, ਉਹਨਾਂ ਨੇ ਬੁਲਾਇਆ ਆ, ਉਹ ਦੇਖ ਲੈਣੇ, ਉਸ ਤੋਂ ਬਾਅਦ ਐਕਸ਼ਨ ਕਰਾਂਗੇ ਅਗਲਾ। ਕਿਉਂਕਿ ਇੱਥੇ ਤਾਂ ਬੈਠ ਕੇ ਇਹ ਵੀ ਇਹਨਾਂ ਨੂੰ ਤਾਂ ਇਹ ਆ ਕਿ ਚੱਲ ਹਾਂ ਵੀ ਬੈਠੇ ਰਹਿਣ, ਸ਼ਾਮ ਹੋਊਗੀ ਆਪੇ ਉੱਠ ਕੇ ਚੱਲ ਜਾਣਗੇ। ਅਸੀਂ ਅਗਲਾ ਐਕਸ਼ਨ ਆਣ ਕੇ ਦੱਸਾਂਗੇ। ਆਣ ਕੇ ਮੀਟਿੰਗ ਆ, ਹੁਣ ਮਿਲੂਗੇ ਉਹਨਾਂ ਨੂੰ? ਮੀਟਿੰਗ ਦਾ ਉਹ ਵੀ ਦੇਖਦੇ, ਅਸੀਂ ਤਾਂ ਕਿਹਾ ਫੌਰੀ ਤੌਰ ਤੇ ਕਰਾਓ ਜੀ। ਠੀਕ ਹੈ। ਪ੍ਰਸ਼ਾਸਨ ਇੱਥੇ ਹੀ ਆ, ਕਿਤੇ ਨਹੀਂ ਗਿਆ ਹੋਇਆ ਪ੍ਰਸ਼ਾਸਨ। ਕੋਈ ਨਾ ਉਧਰੋਂ ਭਗਵੰਤ ਮਾਨ ਵਿਹਲਾ ਕਰ ਦੇਵੇ ਡੀਸੀ ਨੂੰ ਫਟਾਫਟ। ਠੀਕ ਆ ਜੀ, ਆ ਗਈ ਆ, ਆਪਾਂ ਫੌਰੀ ਤੌਰ ਤੇ ਬੈਠੇ, ਫੌਰੀ ਤੌਰ ਤੇ ਚੈੱਕ ਕੱਟੇ, ਕੀ ਕਹਿੰਦੇ ਆ ਆਹ ਸੀਐਮ ਰਿਲੀਫ ਫੰਡ ਚੋਂ ਤੇ ਰੈੱਡ ਕਰਾਸ ਸੁਸਾਇਟੀ ਚੋਂ, ਤੇ ਵਿਹਲੇ ਕਰੇ ਪਰਿਵਾਰ ਨੂੰ ਤੇ ਸਰਕਾਰੀ ਨੌਕਰੀ ਦਾ ਸੋ ਇਹ ਸੀ ਪਰਿਵਾਰ। ਇਹ ਉਹ ਜਥੇਬੰਦੀ ਦੇ ਆਗੂ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਸਰਕਾਰੀ ਨੌਕਰੀ ਅਤੇ ਸੀਐਮ ਰਿਲੀਫ ਫੰਡ ਦੇ ਵਿੱਚੋਂ ਪੈਸੇ ਇਹਨਾਂ ਨੂੰ ਦਿੱਤੇ ਜਾਣ ਤੇ ਫਿਰ ਇਹ ਸਾਹ ਲੈਣਗੇ, ਤੇ ਉਸ ਤੋਂ ਬਾਅਦ ਇਹਨਾਂ ਦੀ ਹੁਣ ਮੀਟਿੰਗ ਹੈ, ਉਸ ਤੋਂ ਬਾਅਦ ਹੀ ਅੱਗੇ ਕੁਝ ਦੱਸਣਗੇ। ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ ਟੀਵੀ USA ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।